ਫਿਰ 4 ਭੈਣਾਂ ਨੇ ਨਾ, ਉਹਨਾਂ ਦੀਆਂ ਔਲਾਦਾਂ ਨੇ। ਹੁਣ ਇੱਕ ਭੈਣ ਮਾੜੀ ਹੈ। ਹਾਂਜੀ। ਹੁਣ ਉਹ ਜਿਹੜੀ ਵੱਡੀ ਵਾਲਾ ਸੂਟ ਪੁਰਾਣਾ ਨਾ, ਉਹਨੇ ਭੈਣ ਨੂੰ ਦੇ ਦੇਣਾ ਮੁੰਡੇ ਨੂੰ। ਹਾਏ ਹਾਏ ਹਾਏ। ਤੇ ਹੁਣ ਉਹ ਮੁੰਡੇ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ, ਇਹ ਤੁਸੀਂ ਬੜੇ ਜਾਣਿਆਂ ਨੇ ਕਹਿਣਾ ਕਿ ਯਾਰ ਸਾਡਾ ਇਦਾਂ ਹੁੰਦਾ ਸੀ। ਉਹ ਵੱਡੀ ਹੁਣ ਜਿਹੜਾ ਮੁੰਡੇ ਨੇ ਨਾ ਬੱਚੇ, ਹੁਣ ਇੱਕ ਮਤਲਬ ਕਿ 5 ਸਾਲ ਵੱਡਾ ਵਾ, ਇੱਕ 5 ਸਾਲ ਛੋਟਾ ਵਾ, ਤੇ ਹੈ ਖਾਲਾਂ ਦੇ ਆਪਸ ਚ ਕਜ਼ਨ ਨੇ। ਤੇ ਹੁਣ ਉਹਨੂੰ ਪਤਾ ਵਾ ਕਿ ਮੇਰਾ ਸੂਟ ਇਹਨੇ ਪਾਇਆ। ਜਦੋਂ ਲੜਨਾ ਨਾ, ਉਹਨੇ ਗਲੀ 'ਚ ਖਲੋਤੇ ਉਹਨੂੰ ਸੂਟ ਦਾ ਮੇਣਾ ਮਾਰ। ਇਦਾਂ ਹੀ ਜਨਮਨ ਗੱਲ ਆ। ਔਰ ਚਲੋ ਸੂਟ ਤੋਂ ਮੇਰਾ ਵਾ, ਸੂਟ ਪਾਇਆ ਵਾ। ਉਹਨੇ ਰੋਂਦੇ ਨੇ ਘਰ ਆਉਣਾ ਵਿਚਾਰੇ ਨੇ। ਤਦੀ ਤੇ ਵੱਡੇ ਕੋ ਅਸਾਸੇ ਕਮਤਰੀਆਂ ਚ ਅਸੀਂ ਕਲੇਜਾ ਛੱਡੀ ਹੋ ਜਾਂਦਾ। ਸਾਡੇ ਮਾਂ ਪਿਓ ਨੂੰ ਇਹ ਨਹੀਂ ਪਤਾ ਲੱਗਾ ਕਿ ਮੈਂ ਇਹਨੂੰ ਮੈਂ ਪਾਟੇ ਕੱਪੜੇ 'ਚ ਲਵੇਟ ਦੇਵਾਂ। ਭਾਵੇਂ ਅੱਜ ਵੀ ਉਦਾਂ ਦੇ ਹਾਲਾਤ ਹੋਣ, ਸੂਟ ਨਾ ਪਾਓਗੇ ਤਾਂ ਉਹਨੂੰ ਪੁਰਾਣਾ ਪਾਈ ਰੱਖੋ। ਹਾਂਜੀ, ਉੱਤੇ ਟੇਪ ਕਰ ਦਿਓ ਬੱਚੇ ਤੇ। ਹਾਂ, ਉਹਨੂੰ ਲੇਡੀਜ਼ ਪਵਾ ਦਿਓ, ਲੇਕਿਨ ਉਹ ਬਾਹਰ ਕਿਸੇ ਦੀ ਇਹ ਨਾ ਗੱਲ ਸੁਣੇ ਕਿ ਤੂੰ ਮੇਰਾ ਸੂਟ ਪਾ। ਉਸਤਾਦ ਜੀ, ਹੁਣ ਤੁਹਾਡਾ ਬੱਚੇ ਦਾ ਸੂਟ ਨਹੀਂ ਵਿੱਚੋਂ ਨਿਕਲਦਾ। 4 ਮੀਟਰ ਪੂਰਾ ਦਿੰਦੇ ਆ। ਘਰ ਆ ਕੇ ਤੁਸੀਂ ਧੋਣਾ ਛਲੇ ਅੱਗੇ ਪਿੱਛੇ ਦਿੰਦੇ ਸੀ, ਅੱਗੇ 7 ਮੀਟਰ ਹੀ ਚੱਲਦਾ ਸੀ ਬੜੀ ਦੇਰ ਦਾ। ਅੱਗੇ ਤੁਸੀਂ ਘਰ ਧੋ ਕੇ ਛਲੇ ਕਰਦੇ, ਕੱਪੜਾ ਖੋਲਦਾ ਸੀ। ਹੁਣ ਕੱਪੜਾ ਨੀਚੇ ਦੇ ਹੁੰਦਾ ਵਾ। ਉਹ ਅੱਗੇ ਵੀ ਘਰ ਸ਼ਲਿੰਗ ਕਰਦੇ ਕੁਝ ਖੋਲਦਾ ਨਹੀਂ ਸੀ। ਸ਼ਲਿੰਗ ਹੀ ਹੁੰਦਾ ਸੀ, ਉਹ ਵੀ ਕਾਟਨ ਦਾ ਹੁੰਦਾ। ਇਹ ਸੋਲਰ ਦਾ ਸਾਰਾ ਬੇੜਾ ਹਾਂਜੀ, ਇਹ ਪਤਾ ਨਹੀਂ ਕਿਹੜਾ ਕੱਪੜਾ ਲਿਆ ਇਹਨੇ ਛਲੰਗੀ ਤੋਂ ਇੰਨਾ ਕੁ ਰਹਿ ਗਿਆ। ਰੁਮਾਲ ਬਾਅਦ ਚ ਮੱਥੇ ਤੇ ਰੱਖ ਪਿਆ। ਹੁਣ ਤੁਹਾਨੂੰ ਪਤਾ ਹੈ ਕੱਪੜਾ ਕਿਉਂ ਛਲਿੰਗ ਹੋ ਰਿਹਾ? ਸੋਲਰ ਦਾ ਸਿਸਟਮ। ਹਾਂਜੀ ਹਾਂਜੀ, ਸੋਲਰ ਖਿੱਚਣ ਦਿਆ ਸਾਰਾ ਕੁਝ।